ਅਮਰੀਕਾ ਨੇ ਜਦੋਂ ਚੀਨ ਵੱਲ ਪਹੁੰਚ ਕੀਤੀ, ਇੱਕ ਲਾਈਨ ਅਮਰੀਕਾ ਦੀ ਉਹ ਹੈਨਰੀ ਕਿਸਿੰਜਰ ਦੇ ਵੇਲੇ ਹੋਏ ਜਾਂ ਉਸ ਤੋਂ ਵੀ ਪਹਿਲਾਂ ਹੋਏ, ਇਹ ਸੀ ਕਿ ਚਾਈਨਾ ਤੇ ਰਸ਼ੀਆ ਟੁਗੇਦਰ ਨਹੀਂ ਹੋਣੇ ਚਾਹੀਦੇ। ਇਸ ਲਈ ਰਸ਼ੀਆ ਨੂੰ ਉਹ ਕਈ ਵਾਰ ਥੋੜੀ ਬਹੁਤ ਤਰਜੀਹ ਵੀ ਦਿੰਦੇ ਰਹੇ ਚਾਈਨਾ ਨੂੰ ਖੂੰਜੇ ਲਾਉਣ ਲਈ। ਕਿ ਅਮਰੀਕਾ ਦੇ ਲਈ ਸਭ ਤੋਂ ਵੱਡੀ ਸਿਰਦਰਦ ਇਹ ਹੈ ਕਿ ਰਸ਼ੀਆ ਨੇ ਚੀਨ ਨੂੰ ਆਪਣਾ ਵੱਡਾ ਭਰਾ ਮੰਨ ਲਿਆ। ਬੇਸ਼ੱਕ ਇੰਡੀਆ ਦਾ 42-43% ਆਇਲ ਲੈਂਡ ਦੀ ਗੱਲ ਹੋ ਰਹੀ ਹੈ, ਪਰ ਸਭ ਤੋਂ ਜ਼ਿਆਦਾ ਕੰਜ਼ੰਪਸ਼ਨ ਉਹਨਾਂ ਦੇ ਕਰੂਡ ਆਇਲ ਦੀ ਚਾਈਨਾ ਦੀ ਹੈ। ਹੁਣ ਜਿਹੜਾ ਇੱਕਦਮ ਪ੍ਰੈਜ਼ੀਡੈਂਟ ਟਰੰਪ ਦਾ ਰਸ਼ੀਅਨ ਐਡਮਿਨਿਸਟ੍ਰੇਸ਼ਨ ਹੈ ਯੂਕਰੇਨ ਨੂੰ ਮਨਾ ਕਰਨਾ ਹੈ ਵੀ ਤੁਹਾਨੂੰ ਜਿਹੜੀਆਂ ਲੌਂਗ ਰੇਂਜ ਮਿਸਾਈਲਸ ਦਿੱਤੀਆਂ ਨੇ ਤੁਸੀਂ ਰਸ਼ੀਆ ਦੇ ਖਿਲਾਫ ਨਹੀਂ ਵਰਤ ਸਕਦੇ। ਪੁਤਿਨ ਦੀ ਤਾਰੀਫ ਹੈ। ਈਵਨ 2 ਦਿਨ ਪਹਿਲਾਂ ਜਦੋਂ ਕਿਹਾ ਵੀ ਪੁਤਿਨ ਨਹੀਂ ਮਿਲਣਾ ਚਾਹੁੰਦਾ ਜ਼ੈਲੈਂਸਕੀ ਨੂੰ, ਤੇ ਪ੍ਰੈਜ਼ੀਡੈਂਟ ਟਰੰਪ ਨੇ ਕਿਹਾ ਯਾ ਹੀ ਡੋਂਟ ਲਾਈਕਸ ਹਿਮ। ਸੋ ਮਤਲਬ ਇਹ ਹੈ ਵੀ ਅਜੇ ਤੱਕ ਵੀ ਇਹ ਦੋਨੋਂ ਪਾਸੇ ਹੀ, ਇਹ ਨਹੀਂ ਹੈ ਵੀ ਉਹ ਵਨ ਸਾਈਡ ਦੇ ਉੱਤੇ ਖੇਡ ਰਿਹਾ ਅਮਰੀਕਾ, ਦੋਨੋਂ ਪਾਸੇ ਖੇਡ ਰਹੇ ਨੇ। ਜਿਹੜੀ ਇੰਡੀਆ ਨੂੰ ਸਿੰਗਲ ਆਊਟ ਕਰਕੇ ਉਸ ਦੇ ਉੱਤੇ ਪਨੀਟਿਵ ਟੈਰਿਫ ਲਾਣਾ ਹੈ, ਇਹਦੇ 2 ਮਕਸਦ ਨੇ। ਇੱਕ ਤਾਂ ਅਮਰੀਕਾ ਦੇ ਲਈ ਕੋਈ ਇੰਡੀਆ ਇੰਡਿਸਪੈਂਸੇਬਲ ਨਹੀਂ ਹੈ, ਪਹਿਲੀ ਗੱਲ। ਦੂਸਰਾ ਉਹਨਾਂ ਦਾ ਕਹਿਣਾ ਹੈ ਕਿ ਬਈ ਇਹਦੇ ਨਾਲ ਉਹ ਰਸ਼ੀਆ ਨੂੰ ਇਹ ਮੈਸੇਜ ਦੇ ਰਹੇ ਨੇ ਵੀ ਅਸੀਂ ਤੁਹਾਨੂੰ ਇਕਨੋਮਿਕਲੀ ਸਕਵੀਜ਼ ਕਰ ਸਕਦੇ ਹਾਂ। ਪਰ ਥਰਡ ਉਹਨੇ ਕਿਹਾ ਅਬਵ ਆਲ ਇਹ ਹੈ ਕਿ ਚਾਈਨਾ ਦਾ ਇਹ ਫੀਅਰ ਦੂਰ ਕਰ ਦਿੱਤਾ ਅਮਰੀਕਾ ਨੇ ਕਿ ਅਮਰੀਕਾ ਇੰਡੀਆ ਨੂੰ ਐਜ਼ ਅ ਬੁਲਵਾਕ ਡਿਵੈਲਪ ਕਰ ਰਿਹਾ ਅਗੇਂਸਟ ਚਾਈਨਾ। ਇੰਡੀਆ ਲਈ ਕੋਈ ਚੋਇਸ ਨਹੀਂ ਹੈ, ਅਲਟੀਮੇਟਲੀ ਆ ਕੇ ਅਮਰੀਕਾ ਦੇ ਪੈਰਾਂ 'ਚ ਡਿੱਗੇਗਾ। ਚਾਈਨਾ ਨਾਲ ਟੈਕਟੀਕਲ ਅੰਡਰਸਟੈਂਡਿੰਗ ਤਾਂ ਹੋ ਸਕਦੀ ਹੈ, ਪਰ ਟਰਸਟਵਰਦੀ ਲੌਂਗ ਟਰਮ ਰਿਲੇਸ਼ਨਸ਼ਿਪ ਨਹੀਂ ਹੋ ਸਕਦੀ। ਟ੍ਰੇਡ ਜੀਓਪੋਲਿਟਿਕਸ ਦੀ ਗੱਲ ਕਰ ਰਹੇ ਹਾਂ ਤੇ ਗ੍ਰੇਟ ਗੇਮ ਜਿਹੜੀ ਮਤਲਬ ਜਿਹਦਾ ਜ਼ਿਕਰ ਹੋਇਆ, ਜਿਹਨੇ ਸਾਰੀ ਜਿਹੜੀ ਪੋਲਿਟਿਕਸ ਆ ਜਾਂ ਮੈਪ ਮੇਕਿੰਗ ਆ ਸੈਂਟਰਲ ਏਸ਼ੀਆ ਤੇ ਸਾਊਥ ਏਸ਼ੀਆ ਦੀ ਕੀਤੀ, ਉਸ ਤੋਂ ਬਾਅਦ ਹੁਣ ਗ੍ਰੇਟ ਗੇਮ 2.0 ਦਾ ਜ਼ਿਕਰ ਹੋ ਰਿਹਾ ਕਿ ਹੁਣ ਜਿਹੜਾ ਸਮਾਂ ਆ ਉਹ ਦੂਜੀ ਗ੍ਰੇਟ ਗੇਮ ਦਾ ਆ ਚੁੱਕਿਆ। ਤੇ ਜਿਹਦੇ 'ਚ ਇਹ ਜਿਹੜਾ ਫੈਕਟਰ ਆ ਇਹ ਉਭਾਰਿਆ ਜਾ ਰਿਹਾ ਕਿ ਯੂਕਰੇਨ ਰਸ਼ੀਆ ਦੀ ਵਾਰ ਆ, ਉਹਦੇ 'ਚ ਜਿਹੜਾ ਰਸ਼ੀਆ ਆ ਉਹਨੂੰ ਇੰਨਾ ਜ਼ਿਆਦਾ ਇੰਡਲਜ ਕਰ ਲਿਆ ਗਿਆ ਕਿ ਰਸ਼ੀਆ ਜਿਹੜਾ ਸੈਂਟਰਲ ਏਸ਼ੀਆ ਦੇ ਉੱਤੇ ਰਸ਼ੀਆ ਦਾ ਪ੍ਰਭਾਵ ਸੀ ਉਹ ਸਾਰਾ ਡਿਲਿਊਟ ਹੋ ਰਿਹਾ, ਨਿਊਟਰਲਾਈਜ਼ ਹੋ ਰਿਹਾ। ਤੇ ਜਿਹਦਾ ਜਿਹੜਾ ਉਹ ਨਿਊਟਰਲਾਈਜ਼ ਹੋਣ ਦੇ ਵਿੱਚ ਚਾਈਨਾ ਦਾ ਵੀ ਇੰਟਰਸਟ ਆ ਤੇ ਦੂਜਾ ਅਮਰੀਕਾ ਦਾ ਵੀ ਇੰਟਰਸਟ ਆ। ਤਾਂ ਇੱਕ ਜਿਹੜੀ ਗੁੰਝਲ ਆ ਇਹ ਸਾਰੇ ਕੰਮ ਦੇ ਵਿੱਚ ਉਹ ਆ ਰਹੀ ਆ ਕਿ ਜਿਹੜਾ ਹੈਨਰੀ ਕਿਸਿੰਜਰ ਦਾ ਆਪਣੀ ਮੌਤ ਤੋਂ ਕੁਝ ਸਮਾਂ ਪਹਿਲਾਂ ਚਾਈਨਾ ਜਿਹੜਾ ਇੱਕ ਟ੍ਰਿਪ ਸੀ, ਉਹ ਟ੍ਰਿਪ ਬਾਰੇ ਹਜੇ ਤੱਕ ਸਪਸ਼ਟ ਨਹੀਂ ਹੋ ਸਕਿਆ ਕਿ ਉਹ ਦੌਰੇ ਦਾ ਕਾਰਨ ਕੀ ਸੀ। ਪਰ ਟਰੰਪ ਦੀ ਪਾਲਿਸੀ ਅਸੀਂ ਜਦੋਂ ਦੇਖ ਰਹੇ ਹਾਂ ਕਿ ਅੱਜ ਰਸ਼ੀਆ ਤੋਂ ਆਇਲ ਖਰੀਦਣ ਦੇ ਚੱਲਦਿਆਂ ਇੰਡੀਆ ਦੇ ਉੱਤੇ ਜਿਹੜੀ ਇੰਡੀਆ ਨੂੰ ਸਜ਼ਾ ਲਈ ਜਾ ਰਹੀ ਆ, ਜਿਹਦੇ ਤੇ ਇੰਡੀਆ ਇਹ ਕਹਿ ਰਿਹਾ ਕਿ ਚਾਈਨਾ ਦੇ ਉੱਤੇ ਤਾਂ ਕੋਈ ਕਾਰਵਾਈ ਨਹੀਂ ਕੀਤੀ ਗਈ, ਸਾਡੇ ਤੇ ਕਿਉਂ ਕੀਤੀ ਗਈ ਆ। ਤਾਂ ਇਹ ਵਿਚਾਰ ਉੱਭਰ ਕੇ ਸਾਹਮਣੇ ਆ ਰਿਹਾ ਕਿ ਰਸ਼ੀਆ ਤੇ ਇੰਡੀਆ ਜਿਹੜਾ ਆ ਉਹ ਅੰਡਰ ਅਟੈਕ ਆ ਰਹੇ ਨੇ ਤੇ ਚਾਈਨਾ ਤੇ US ਜਿਹੜੇ ਆ ਉਹ ਕਿਸੇ ਸਮਝੌਤੇ ਵੱਲ ਨੂੰ ਵੱਧ ਰਹੇ ਆ, ਜਿਹਦੇ ਚੋਂ ਨਵੀਂ ਮੈਪ ਮੇਕਿੰਗ ਤੇ ਜਿਹੜੇ ਨਵੇਂ ਟ੍ਰੇਡ ਰਾਊਟਸ ਜਿਹੜੇ ਹੈਗੇ ਆ ਉਹ ਦੁਨੀਆ ਦੇ ਵਿੱਚ ਐਸਟੈਬਲਿਸ਼ ਹੋਣਗੇ, ਜਿਹਦੇ ਨਾਲ ਕਿ ਦੋਨੇ ਚਾਈਨਾ ਤੇ ਅਮਰੀਕਾ ਜਿਹੜੇ ਆ ਉਹ ਦੋਨਾਂ ਨੂੰ ਹੀ ਜਿਹਦੇ ਵਿੱਚੋਂ ਇੱਕ ਫਾਇਦਾ ਜਿਹੜਾ ਆ ਉਹ ਬਣਦਾ ਨਜ਼ਰ ਆ ਰਿਹਾ। ਤੁਸੀਂ ਇਹ ਸਾਰੀ ਜਿਹੜੀ ਇਹ ਥਿਊਰੀ ਆ ਤੁਸੀਂ ਇਹਨੂੰ ਕਿਵੇਂ ਸਮਝ ਰਹੇ ਹੋ? ਦੇਖੋ, ਤੁਸੀਂ ਜਿਹੜਾ ਸਵਾਲ ਪੁੱਛਿਆ ਹੈ ਉਹਦੇ ਇੰਨੇ ਡੀਪਰ ਆਸਪੈਕਟ ਨੇ ਕਿ ਇਟ ਕੈਨ ਟੇਕ ਆਵਰਸ ਟੂ ਡਿਸਕਸ them। ਉਹਦੇ ਦੇਖੋ, ਪਹਿਲਾ ਪਾਰਟ ਹੀ ਦੇਖਣਾ ਹੋਏਗਾ ਰੂਸ ਔਰ ਚੀਨ ਦੀ ਪਹਿਲਾਂ ਸੰਬੰਧਾਂ ਦੀ ਗੱਲ ਕਰ ਲਈਏ। ਹਾਲਾਂਕਿ ਜਦੋਂ ਚਾਈਨਾ ਨੂੰ ਕੋਲੋਨਾਈਜ਼ ਕੀਤਾ ਉਸ ਦੇ ਵਿੱਚ ਅਦਰ ਦੈਨ ਇੱਕ ਪ੍ਰੋਵਿੰਸ ਮਨਚੂਰੀਆ ਜਿਹੜਾ ਰਸ਼ੀਅਨ ਸੋਵੀਅਤਸ ਦਾ ਐਕੂਪਾਈਡ ਸੀ ਸੈਕੰਡ ਵਰਲਡ ਵਾਰ ਦੇ ਉਸ ਪੀਰੀਅਡ ਦੇ ਦੌਰਾਨ, ਰਸ਼ੀਆ ਦੀ ਕੋਈ ਐਸੀ ਹਿਸਟਰੀ ਨਹੀਂ ਹੈ ਕਿ ਜਾਂ ਸੋਵੀਅਤ ਯੂਨੀਅਨ ਐਕਸ ਦੀ ਕਿਹਾ ਜਾਏ ਕਿ ਵੀ ਉਹਨਾਂ ਨੇ ਚਾਈਨਾ ਨੂੰ ਕੋਲੋਨਾਈਜ਼ ਕੀਤਾ ਹੋਏ। ਬਾਰਡਰ ਕਲੈਸ਼ ਇਹਨਾਂ ਦੇ ਰਹੇ ਨੇ ਹਿਸਟਰੀ ਦੇ ਵਿੱਚ। ਮੰਗੋਲੀਆ ਇਨ ਬਿਟਵੀਨ ਆਉਂਦਾ ਹੈ, ਬਾਰਡਰ ਲੱਗਦਾ ਰਸ਼ੀਆ ਔਰ ਚਾਈਨਾ ਦਾ। ਰੇਸਿਸ ਡਿਫਰੈਂਟ ਨੇ ਕਿਉਂਕਿ ਰਸ਼ੀਅਨ ਆਰਥੋਡਾਕਸ ਚਰਚ ਦੇ ਨਾਲ ਔਰ ਵਾਈਟ ਰੇਸ ਹੈ, ਚਾਈਨੀਜ਼ ਮੰਗੋਲੀਅਨ ਰੇਸ ਹੈ। ਲੇਕਿਨ ਕੋਈ ਹਿਸਟਰੀ ਦੇ ਵਿੱਚ, ਕਿਉਂਕਿ ਉਹਦਾ ਇੱਕ ਰੀਜ਼ਨ ਇਹ ਵੀ ਹੈ ਸ਼ਾਇਦ ਕਿ ਜੇ ਤੁਸੀਂ ਚਾਈਨੀਜ਼ ਐਮਪਰਰਸ ਦਾ ਵੀ ਪਾਰਟ ਦੇਖੋ, ਚਾਈਨਾ ਬਾਈ ਡਿਜ਼ਾਈਨ ਕਦੇ ਵੀ ਜਿਹੜੇ ਨੇ ਐਕਸਪੈਂਸ਼ਨਿਸਟ ਐਮਪਾਇਰ ਨਹੀਂ ਰਹੇ। ਇਹ ਨਹੀਂ ਹੋਇਆ
ਕਿ ਵੀ ਚਾਈਨਾ ਨੇ ਨਿਕਲ ਕੇ ਕਿਸੇ ਯੂਰਪ ਨੂੰ ਕੰਕਰ ਕੇ, ਹਾਲਾਂ ਇਹ ਵੀ ਹੁਣ ਕਿਹਾ ਜਾਂਦਾ ਹੈ ਵੀ ਕੋਲੰਬਸ ਦੇ ਆਉਣ ਤੋਂ ਮਚ ਬਿਫੋਰ ਇੱਕ ਚਾਈਨੀਜ਼ ਜਿਹੜਾ ਸੀ ਨੇਵਲ ਬੰਦਾ ਜਿਹਨੇ ਅਮਰੀਕਾ ਨੂੰ ਲੱਭਿਆ ਸੀ। ਸੋ ਚਾਈਨਾ ਆਪਣਾ ਉਹਨਾਂ ਨੂੰ ਪਤਾ ਹੈ ਵੀ ਉਹਨਾਂ ਦੀਆਂ ਜਿਓਗ੍ਰਾਫੀਕਲ ਹੱਦਾਂ ਕੀ ਨੇ, ਔਰ ਉਹਨਾਂ ਨੂੰ ਉਹ ਮਿਡਲ ਕਿੰਗਡਮ ਕਹਿੰਦੇ ਨੇ ਕਿ ਬਿਟਵੀਨ ਹੈਵਨ ਐਂਡ ਅਰਥ ਵੀ ਆਰ ਦੇਅਰ। ਆਪਣੀ ਬੋਲੀ, ਆਪਣਾ ਸੱਭਿਆਚਾਰ, ਆਪਣੀ ਪ੍ਰੋਗਰੈਸ, ਇਹ ਸਾਰੇ ਦੇ ਉੱਤੇ ਉਹਨਾਂ ਨੂੰ ਜਿਹੜਾ ਉਹ ਮਾਣ ਰਿਹਾ। ਲੇਕਿਨ ਜਦੋਂ ਸੋਵੀਅਤ ਯੂਨੀਅਨ ਸੈਕੰਡ ਵਰਲਡ ਵਾਰ ਤੋਂ ਬਾਅਦ ਇੱਕ ਬਰਾਬਰ ਪਾਵਰਫੁਲ ਧਿਰ ਬਣ ਕੇ ਉੱਭਰਿਆ, ਉਸ ਤੋਂ ਪਹਿਲਾਂ ਰਸ਼ੀਆ ਕੋਈ ਕਦੇ ਵੀ ਵਰਲਡ ਪਾਵਰ ਦਾ ਦਰਜਾ ਨਹੀਂ ਸੀ ਰੱਖਦਾ। ਜੇ ਕੋਲੋਨਾਈਜ਼ ਐਂਗਲ ਤੋਂ ਵੀ ਦੇਖਿਆ ਜਾਏ, ਭਾਵੇਂ ਰਸ਼ੀਆ ਦਾ ਇੱਕ ਵੱਡਾ ਹਿੱਸਾ ਏਸ਼ੀਆ ਦੇ ਵਿੱਚ ਹੈ, ਇੱਕ ਹਿੱਸਾ ਯੂਰਪ ਦੇ ਵਿੱਚ ਹੈ, ਪਰ ਇਹ ਵੀ ਨਹੀਂ ਹੋਇਆ ਜਿਵੇਂ ਯੂਰਪ ਦੇ ਨਿੱਕੇ ਨਿੱਕੇ ਮੁਲਕ ਸਪੇਨ, ਪੁਰਤਗਾਲ, ਬੈਲਜੀਅਮ, ਨਾਰਵੇ, ਬ੍ਰਿਟਨ, ਫਰਾਂਸ, ਇਹਨਾਂ ਨੇ ਜਾ ਕੇ 70% ਦੁਨੀਆ ਨੂੰ ਕੋਲੋਨਾਈਜ਼ ਕੀਤਾ। ਪਰ ਰਸ਼ੀਆ ਨੇ, ਇਹ ਤਾਂ ਹੋਇਆ 19th ਸੈਂਚੁਰੀ 'ਚ, ਉਹਨਾਂ ਨੇ ਆ ਜਿਹੜੇ ਸੈਂਟਰਲ ਏਸ਼ੀਅਨ ਰਿਪਬਲਿਕਸ ਦੀ ਅਸੀਂ ਗੱਲ ਕੀਤੀ ਹੈ ਇਸਲਾਮਿਕ, ਇਹਨਾਂ ਨੂੰ ਕੰਕਰ ਕੀਤਾ ਹੈ। ਜਾਂ ਸੈਕੰਡ ਵਰਲਡ ਵਾਰ ਤੋਂ ਪਹਿਲਾਂ ਜਦੋਂ ਸਟਾਲਿਨ ਦਾ ਔਰ ਹਿਟਲਰ ਦਾ ਸਮਝੌਤਾ ਸੀ ਤੇ ਲਿਥੁਆਨੀਆ, ਲਾਤਵੀਆ, ਐਸਟੋਨੀਆ, ਬਾਲਟਿਕ ਸਟੇਟਾਂ ਦੇ ਉੱਤੇ ਕਬਜ਼ਾ ਕੀਤਾ। ਅਦਰ ਦੈਨ ਦੈਟ ਤੁਸੀਂ ਵਰਲਡ ਹਿਸਟਰੀ ਪੜ੍ਹਦੇ ਆ, ਰਸ਼ੀਅਨਸ ਦਾ ਕੋਈ ਪਾਰਟ ਦੇਖਦੇ ਨਹੀਂ ਹੋ। ਫਿਰ ਰਸ਼ੀਆ ਇੱਕ ਡਿਪਰਾਈਵਡ ਕਿਸਮ ਦਾ ਮੁਲਕ ਹੈ। ਉਹਨਾਂ ਕੋਲ ਕੋਈ ਆਪਣੀ ਵਾਰਮ ਵਾਟਰ ਪੋਰਟ ਵੀ ਨਹੀਂ, ਜਿਹੜੀਆਂ ਉਹਨਾਂ ਦੀਆਂ ਸੀ ਪੋਰਟਸ ਨੇ ਉਹ ਬਰਫ ਹੀ ਜੰਮੀ ਹੁੰਦੀ ਹੈ। ਔਰ ਬਹੁਤ ਵਾਰ ਜਦੋਂ ਰਸ਼ੀਅਨ ਡਿਜ਼ਾਈਨਸ ਜਾਂ ਡ੍ਰੀਮਸ ਦੀ ਗੱਲ ਹੁੰਦੀ ਹੈ, ਸਿੱਖ ਰਾਜ ਦੇ ਵੇਲੇ ਵੀ 1809 ਦੇ ਵਿੱਚ ਜਦੋਂ ਅੰਮ੍ਰਿਤਸਰ ਦੀ ਸੰਧੀ ਅੰਗਰੇਜ਼ ਸਾਈਨ ਕਰਦੇ ਨੇ, ਇੱਕ ਹਮੇਸ਼ਾ ਇਹ ਰਿਹਾ ਰਸ਼ੀਅਨ ਡ੍ਰੀਮ ਉਹਨੂੰ ਕਹਿੰਦੇ ਨੇ ਕਿ ਭਾਈ ਅਸੀਂ ਸੈਂਟਰਲ ਏਸ਼ੀਅਨ ਰਿਪਬਲਿਕ, ਅਫਗਾਨਿਸਤਾਨ, ਇਹਨੂੰ ਕਰਕੇ ਇੰਡੀਅਨ ਓਸ਼ਨ ਤੱਕ ਜਾਂ ਅਰੇਬੀਅਨ ਓਸ਼ਨ ਜਿਹਨੂੰ ਕਿਹਾ ਜਾਂਦਾ ਹੈ, ਉਹਨੂੰ ਵਾਰਮ ਵਾਟਰ, ਕਿ ਵੀ ਅਸੀਂ ਐਕਸੈਸ ਕਰਨੀ ਹੈ ਟੂ ਦਾ ਵਾਰਮ ਵਾਟਰਸ ਆਫ ਦਾ ਇੰਡੀਅਨ ਓਸ਼ਨ। ਉਹ ਉਹਨਾਂ ਦੀ ਡਿਜ਼ਾਇਰ ਕਰਕੇ ਹੀ ਅਮਰੀਕਾ ਨੇ ਸਿੱਖਾਂ ਦੇ ਨਾਲ ਵੀ ਸਮਝੌਤਾ ਕੀਤਾ ਸੀ। ਅਫਗਾਨਿਸਤਾਨ ਨੂੰ ਵੀ ਜਦੋਂ ਅੱਜ ਅਸੀਂ ਬਫਰ ਲਫ਼ਜ਼ ਇਸਤੇਮਾਲ ਕਰਦੇ ਹਾਂ, ਇਨਫੈਕਟ ਬ੍ਰਿਟਿਸ਼ ਐਮਪਾਇਰ ਨੇ ਅਫਗਾਨਿਸਤਾਨ ਨੂੰ ਐਜ਼ ਏ ਬਫਰ ਸਟੇਟ ਹੀ ਰੱਖਿਆ ਸੀ ਬਿਟਵੀਨ ਬ੍ਰਿਟਿਸ਼ ਐਮਪਾਇਰ ਔਰ ਸੋਵੀਅਤ। ਹਾਲਾਂ ਸੋਵੀਅਤ ਜਾਂ ਰਸ਼ੀਅਨ ਇਨਫਲੂਐਂਸ ਹਮੇਸ਼ਾ ਅਫਗਾਨਿਸਤਾਨ ਤੇ ਰਿਹਾ, ਲੇਕਿਨ ਬ੍ਰਿਟਿਸ਼ ਐਮਪਾਇਰ ਤੋਂ ਬਾਅਦ ਜਦੋਂ ਉੱਥੇ ਸ਼ਾਹ ਬਣਦੇ ਰਹੇ ਨੇ ਜਾਂ ਦੂਜੇ, ਉਹ ਅਮਰੀਕਨ ਇਨਫਲੂਐਂਸ ਦੀ ਬਜਾਏ ਰਸ਼ੀਅਨ ਇਨਫਲੂਐਂਸ ਗਏ। ਉਹਨਾਂ ਨਾਲ ਰਸ਼ੀਆ ਨੇ ਟ੍ਰੀਟੀ ਸਾਈਨ ਕੀਤੀ। ਬਾਅਦ ਦੇ ਵਿੱਚ ਰਸ਼ੀਆ ਨੇ 1979 'ਚ ਆਪਣੀ ਫੌਜ ਭੇਜ ਕੇ ਉਹਨੂੰ ਆਕੂਪਾਈ ਕਰ ਲਿਆ। ਔਰ ਬਾਅਦ ਦੇ ਵਿੱਚ ਅਸੀਂ ਦੇਖਦੇ ਹਾਂ ਕਿ ਪਾਕਿਸਤਾਨ ਨੂੰ ਬੇਸ ਬਣਾ ਕੇ ਅਮਰੀਕਾ ਨੇ ਕਿਵੇਂ 10 ਸਾਲ ਉਹ ਜੰਗ ਲੜੀ ਜਿਹਦੇ 'ਚ ਸੋਵੀਅਤ ਯੂਨੀਅਨ ਟੁੱਟਿਆ ਵੀ। ਹੁਣ ਇਹ ਜਿਹੜਾ ਪਾਰਟ ਹੈ, ਸੋ ਰਸ਼ੀਆ ਔਰ ਚਾਈਨਾ 47 ਤੋਂ ਬਾਅਦ ਜਾਂ 45 ਤੋਂ ਬਾਅਦ ਸ਼ਾਇਦ ਬਹੁਤਿਆਂ ਨੂੰ ਇਹ ਹੈਰਾਨੀ ਵੀ ਹੋਏਗੀ ਕਿ ਹਾਲਾਂ ਦੋਨੋਂ ਪਾਸੇ ਕਮਿਊਨਿਜ਼ਮ ਹੈ। ਮਾਓਇਜ਼ਮ, ਮਾਰਕਸਿਜ਼ਮ ਦੀ ਗੱਲ ਹੀ ਜਿਹੜੀ ਹੈ, ਰਸ਼ੀਅਨ ਡ੍ਰੀਮ 1917 'ਚ ਲੈਨਿਨ ਨੇ ਤਬਦੀਲੀ ਲਿਆਂਦੀ। ਇਧਰ ਚਾਈਨਾ ਦੇ ਵਿੱਚ ਮਾਓ ਸੇ ਤੁੰਗ ਵੀ ਮਾਰਕਸਿਸਟ ਆਈਡੀਓਲੋਜੀ ਵਿਦ ਅ ਲਿਟਲ ਬਿਟ ਫਰਕ ਇੰਨਾ ਹੈ ਕਿ ਰਸ਼ੀਅਨ ਇਨਕਲਾਬ ਜਾਂ ਚੇਂਜ ਇੰਡਸਟਰੀਅਲ ਵਰਕਰਸ ਦੇ ਥਰੂ ਆਈ, ਔਰ ਚਾਈਨਾ ਵਾਲੀ ਕਿਉਂਕਿ ਫਾਰਮਿੰਗ ਕਲਾਸ ਸੀ, ਉਹ ਫਾਰਮਰਸ ਵੱਲੋਂ ਆਈ, ਜੱਟਾਂ ਵੱਲੋਂ ਆਈ। ਇਹਦੇ ਤੋਂ ਇਲਾਵਾ ਲੇਕਿਨ ਤੁਸੀਂ ਦੇਖੋਗੇ ਕਿ ਚਾਈਨਾ ਲਿਬਰੇਟ ਹੋਣ ਤੋਂ ਬਾਅਦ ਮਨਚੂਰੀਆ ਆਕੂਪਾਈ ਕੀਤਾ ਸੀ ਰਸ਼ੀਆ ਨੇ, ਉਹ ਉਹਨਾਂ ਨੇ ਛੱਡ ਦਿੱਤਾ, ਭਾਵੇਂ ਭੰਨਤੋੜ ਕਰਕੇ ਛੱਡਿਆ। ਲੇਕਿਨ ਰਸ਼ੀਆ ਔਰ ਚਾਈਨਾ ਦੀ ਆਪਸੀ ਕਾਫੀ ਖੜਕੀ, ਬਾਰਡਰ ਨੂੰ ਲੈ ਕੇ ਵੀ ਡਿਸਪਿਊਟ ਹੋਇਆ। ਜਿਹੜਾ ਕੁਝ ਅਰਸਾ ਪਹਿਲਾਂ ਚਾਈਨਾ ਦੇ 10 ਕੇ 12 ਨੇਬਰ ਕੰਟਰੀਜ਼ ਨੇ, ਉਹਨਾਂ ਨਾਲ ਇੱਕ ਇੰਡੀਆ ਨੂੰ ਛੱਡ ਕੇ ਬਾਕੀ ਸਭ ਨਾਲ ਉਹਨਾਂ ਨੇ ਆਪਣਾ ਬਾਰਡਰ ਡਿਸਪਿਊਟ ਜਿਹੜਾ ਉਹ ਕਲੀਅਰ ਕਰ ਲਿਆ ਹੋਇਆ, ਜੋ ਲੈ ਦੇ ਕਰਨਾ ਸੀ ਉਹ ਕਰ ਲਿਆ ਹੋਇਆ। ਸੋ ਇਹਨਾਂ ਹਾਲਾਤਾਂ ਦੇ ਵਿੱਚ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਅਮਰੀਕਾ ਨੇ ਜਦੋਂ ਚੀਨ ਵੱਲ ਪਹੁੰਚ ਕੀਤੀ, ਇੱਕ ਲਾਈਨ ਅਮਰੀਕਾ ਦੀ ਉਹ ਹੈਨਰੀ ਕਿਸਿੰਜਰ ਦੇ ਵੇਲੇ ਹੋਏ ਜਾਂ ਉਸ ਤੋਂ ਵੀ ਪਹਿਲਾਂ ਹੋਏ, ਇਹ ਸੀ ਕਿ ਚਾਈਨਾ ਤੇ ਰਸ਼ੀਆ ਟੁਗੈਦਰ ਨਹੀਂ ਹੋਣੇ ਚਾਹੀਦੇ। ਇਸ ਲਈ ਰਸ਼ੀਆ ਨੂੰ ਉਹ ਕਈ ਵਾਰ ਥੋੜੀ ਬਹੁਤ ਤਰਜੀਹ ਵੀ ਦਿੰਦੇ ਰਹੇ ਚਾਈਨਾ ਨੂੰ ਖੂੰਜੇ ਲਾਉਣ ਲਈ। ਪਰ ਜਦੋਂ ਰਸ਼ੀਆ ਪਾਵਰਫੁਲ ਸੋਵੀਅਤ ਯੂਨੀਅਨ, ਉਹਨਾਂ ਦਾ ਬੰਦਾ ਵੀ ਸਪੇਸ ਦੇ ਵਿੱਚ ਪਹਿਲਾਂ ਗਿਆ, ਟੈਕਨੋਲੋਜੀ ਵੀ, ਔਰ ਫਿਰ ਅਸੀਂ ਪ੍ਰੈਜ਼ੀਡੈਂਟ ਕਲਿੰਟਨ ਦੇ ਵੇਲੇ ਜਿਹੜਾ ਕਿਊਬਨ ਮਿਸਲ ਕ੍ਰਾਈਸਿਸ ਦੇਖਦੇ ਹਾਂ ਉਹ ਦੇਖਦੇ ਰਹੇ। ਫਿਰ ਅਮਰੀਕਾ ਨੂੰ ਲੱਗਾ ਵੀ ਚਾਈਨਾ ਦੀ ਪੁਸ਼ਤਬਨਾਈ ਕਰਨੀ ਚਾਹੀਦੀ ਹੈ। ਉਸ ਪੀਰੀਅਡ 'ਚ ਹੈਨਰੀ ਕਿਸਿੰਜਰ, ਜ਼ੁਲਫਿਕਾਰ ਅਲੀ ਭੁੱਟੋ ਪਾਕਿਸਤਾਨ ਦੇ ਪ੍ਰਾਈਮ ਮਿਨਿਸਟਰ ਰਾਹੀਂ ਚੀਨ ਦੇ ਨਾਲ ਸੰਬੰਧ ਖੋਲੇ। ਹੁਣ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਅਮਰੀਕਾ ਦੇ ਲਈ ਸਭ ਤੋਂ ਵੱਡੀ ਸਿਰਦਰਦ ਇਹ ਹੈ ਕਿ ਰਸ਼ੀਆ ਨੇ ਚੀਨ ਨੂੰ ਆਪਣਾ ਵੱਡਾ ਭਰਾ ਮੰਨ ਲਿਆ। ਉਹਨਾਂ ਦੇ ਨਾਲ ਮਿਲ ਕੇ ਉਹ ਕਰਨਾ ਜਿਹੜਾ ਉਹ ਸਾਰੇ ਇੰਟਰਸਟ ਉਹਨਾਂ ਦੇ ਜੁੜੇ ਹੋਏ ਨੇ।
ਈਵਨ ਜਿਹੜੀ ਯੂਕਰੇਨ ਵਾਰ ਦੇ ਵਿੱਚ ਸਰਵਾਈਵਲ ਵੀ ਹੈ ਇਕਨੋਮਿਕਲੀ। ਬੇਸ਼ੱਕ ਇੰਡੀਆ ਦਾ 42-43% ਆਇਲ ਲੈਂਡ ਦੀ ਗੱਲ ਹੋ ਰਹੀ ਹੈ, ਪਰ ਸਭ ਤੋਂ ਜ਼ਿਆਦਾ ਕੰਜ਼ੰਪਸ਼ਨ ਉਹਨਾਂ ਦੇ ਕਰੂਡ ਆਇਲ ਦੀ ਚਾਈਨਾ ਦੀ ਹੈ। ਔਰ ਇਸ ਤੋਂ ਇਲਾਵਾ ਇਹ ਦੋਸ਼ ਵੀ ਲਗਾਇਆ ਜਾਂਦਾ ਯੂਰਪੀਅਨ ਮੁਲਕਾਂ ਵੱਲੋਂ ਕਿ ਚਾਈਨਾ ਜਿਹੜਾ ਉਹ ਅਸਲੇ ਦੇ ਨਾਲ ਵੀ ਮਦਦ ਜਿਹੜਾ ਰਸ਼ੀਆ ਦੀ ਕਰ ਰਿਹਾ। ਸੋ ਅਮਰੀਕਾ ਦਾ ਇੰਟਰਸਟ ਹੋਏਗਾ ਕਿ, ਔਰ ਚਾਈਨਾ ਦਾ ਇੱਕ ਗੱਲ ਮੈਂ ਹੋਰ ਕਹਿ ਕੇ ਫਿਰ ਇਹਨੂੰ ਮੈਂ ਕੰਕਲੂਡ ਕਰਦਾ ਪੁਆਇੰਟ ਨੂੰ। ਚਾਈਨਾ ਵਪਾਰੀ ਨੇ ਮੂਲ ਤੌਰ ਦੇ ਉੱਤੇ, ਜੇ ਦੁਨੀਆ ਦੇ ਸਭ ਤੋਂ ਪੁਰਾਣੇ 5000 ਸਾਲ ਪੁਰਾਣੇ ਵਪਾਰੀਆਂ ਦੀ ਗੱਲ ਕਰਨੀ ਹੋਏ ਤਾਂ ਉਹ ਚਾਈਨਾ ਆਪਣੀ ਨੇਚਰ, ਆਪਣੇ ਡਿਜ਼ਾਈਨ, ਆਪਣੀ ਹਿਸਟਰੀ ਕਰਕੇ ਕਨਫਰੰਟੇਸ਼ਨਿਸਟ ਨਹੀਂ ਹੈ। ਚਾਈਨਾ ਇਸ ਗੱਲ 'ਚ ਯਕੀਨ ਰੱਖਦਾ ਹੈ ਕਿ ਭਾਈ ਸਾਰੇ ਰਲ ਮਿਲ ਕੇ ਜਿਹੜੇ ਨੇ ਉਹ ਵਪਾਰ ਕਰਨ ਔਰ ਖੁਸ਼ਹਾਲੀ ਹੋਏ। ਔਰ ਮੈਂ ਸਮਝਦਾ ਵੀ ਇਹੀ ਚਾਈਨਾ ਦਾ ਡਿਵੈਲਪਮੈਂਟ ਮਾਡਲ ਹੈ, ਜਿਹੜਾ ਵਨ ਰੋਡ ਵਨ ਇਨੀਸ਼ੀਏਟਿਵ ਦੇ ਥੱਲੇ ਇਸ ਵੇਲੇ 130 ਮੁਲਕ ਸਿਗਨੇਟਰੀ ਨੇ ਇਸ ਵਨ ਰੋਡ ਵਨ ਇਨੀਸ਼ੀਏਟਿਵ ਦੇ, ਔਰ 140 ਦੇ ਕਰੀਬ ਮੁਲਕ ਚਾਈਨਾ ਦੇ ਨਾਲ ਵਪਾਰ ਕਰ ਰਹੇ ਨੇ। ਸੋ ਇਹਨਾਂ ਹਾਲਾਤਾਂ ਦੇ ਵਿੱਚ ਅਮਰੀਕਾ ਨੇ ਇੱਕ ਗੱਲ ਦੇਖ ਲਈ, ਇੱਕ ਤਾਂ ਇੰਡੀਆ ਤੇ ਉਹਨਾਂ ਨੇ ਜੋ ਬੈਟ ਲਾਣੀ ਸੀ 25-30 ਸਾਲ ਕਿ ਵੀ ਇਹ ਕਾਸੇ ਜੋਗਾ ਨਹੀਂ ਹੈ, ਇਹ ਕੋਈ ਬੁਲਵਾਕ ਚਾਈਨਾ ਦੇ ਅਗੇਂਸਟ ਨਹੀਂ ਬਣ ਸਕਦਾ, ਮਿਲਟਰੀ ਇਹਨਾਂ ਦੀ ਕੋਈ ਪ੍ਰੋਸੈਸ ਨਹੀਂ ਹੈ। ਹੁਣ ਜਿਹੜਾ ਇੱਕਦਮ ਪ੍ਰੈਜ਼ੀਡੈਂਟ ਟਰੰਪ ਦਾ ਰਸ਼ੀਅਨ ਐਡਮਿਰੇਸ਼ਨ ਹੈ, ਯੂਕਰੇਨ ਨੂੰ ਮਨਾ ਕਰਨਾ ਹੈ ਵੀ ਤੁਹਾਨੂੰ ਜਿਹੜੀਆਂ ਲੌਂਗ ਰੇਂਜ ਮਿਸਲਸ ਦਿੱਤੀਆਂ ਨੇ ਤੁਸੀਂ ਰਸ਼ੀਆ ਦੇ ਖਿਲਾਫ ਨਹੀਂ ਵਰਤ ਸਕਦੇ। ਪੁਤਿਨ ਦੀ ਤਾਰੀਫ ਹੈ, ਈਵਨ 2 ਦਿਨ ਪਹਿਲਾਂ ਜਦੋਂ ਕਿਹਾ ਵੀ ਪੁਤਿਨ ਨਹੀਂ ਮਿਲਣਾ ਚਾਹੁੰਦਾ ਜ਼ੈਲੈਂਸਕੀ ਨੂੰ, ਤੇ ਪ੍ਰੈਜ਼ੀਡੈਂਟ ਟਰੰਪ ਨੇ ਕਿਹਾ ਯਾ ਹੀ ਡੋਂਟ ਲਾਈਕਸ ਹਿਮ। ਸੋ ਮਤਲਬ ਇਹ ਹੈ ਵੀ ਅਜੇ ਤੱਕ ਵੀ ਇਹ ਦੋਨੋਂ ਪਾਸੇ ਹੀ, ਇਹ ਨਹੀਂ ਹੈ ਵੀ ਉਹ ਵਨ ਸਾਈਡ ਦੇ ਉੱਤੇ ਖੇਡ ਰਿਹਾ ਅਮਰੀਕਾ, ਦੋਨੋਂ ਪਾਸੇ ਖੇਡ ਰਹੇ ਨੇ। ਜੇ ਰਸ਼ੀਆ ਇਵੈਂਚੁਅਲੀ, ਜਿਹਨੂੰ ਕਹਿੰਦੇ ਨੇ ਵੀ ਅਮਰੀਕਨ ਬਾਈਟ ਲੈ ਲੈਂਦਾ ਹੈ ਔਰ ਇਹ ਸਾਰੇ ਦੇ ਉੱਤੇ ਅਮਰੀਕਾ ਉਹਨੂੰ ਇਹ ਐਕਸੈਸ ਦੇ ਦਿੰਦਾ ਹੈ, 20% ਜਿਹੜੀ ਟੈਰੀਟਰੀ ਆਕੂਪਾਈ ਕੀਤੀ ਹੋਈ ਹੈ ਉਹਨੂੰ ਕੀਪ ਕਰਦਾ ਹੈ, ਅੱਗੋਂ ਕਮਿਟ ਕਰਦਾ ਹੈ ਵੀ ਬਿਲਕੁਲ ਨੈਟੋ ਦੀ ਐਕਸਪੈਂਸ਼ਨ ਨਹੀਂ ਹੋਏਗੀ, ਔਰ ਕੋਈ ਵੀ ਜਿਹੜੀਆਂ ਨੇ ਫੋਰਸਿਸ ਰੱਖਣ ਦੀ ਵੀ ਉਹਦੀਆਂ ਟਰਮਸ ਦੇ ਉੱਤੇ ਸਮਝੌਤਾ ਹੋ ਜਾਂਦਾ ਹੈ। ਫਿਰ ਇਸ ਗੱਲ ਨੂੰ ਵੀ ਰਾਊਟ ਜਿਹੜਾ ਹੈ ਉਹ ਨਹੀਂ ਨਕਾਰਿਆ ਜਾ ਸਕਦਾ ਕਿ ਰਸ਼ੀਆ ਔਰ ਅਮਰੀਕਾ ਵਾਪਸ ਉਸ ਕਿਸਮ ਦੀ ਰਿਲੇਸ਼ਨਸ਼ਿਪ 'ਚ ਆਉਣ ਜਿਹੜੇ ਗੋਰਬਾਚੋਵ ਦੇ ਪੀਰੀਅਡ ਸੀ। ਦੂਸਰੇ ਪਾਸੇ ਚਾਈਨਾ ਦੇ ਪ੍ਰਤੀ ਵੀ ਜਿਹੜੀ ਸੌਫਟ ਲਾਈਨ ਅਮਰੀਕਾ ਦੀ ਹੈ, 3 ਮਹੀਨੇ ਹੋਰ ਦੇ ਦਿੱਤੇ ਨੇ ਨੈਗੋਸ਼ੀਏਸ਼ਨ ਦੇ ਲਈ। ਔਰ ਜਿਵੇਂ ਅੱਜ ਹੀ ਬੜੇ ਪਪੂਲਰ ਕਾਲਮਨਿਸਟ ਹੈ ਜੀਓਪੋਲਿਟਿਕਸ ਨੂੰ ਸਮਝਣ ਵਾਲਾ ਮਿਸਟਰ ਫਰੀਡਮੈਨ, ਉਹਦਾ ਐਨਾਲਿਸਿਸ ਅੱਜ ਮੈਂ ਦੇਖ ਰਿਹਾ ਸੀ, ਉਹਦੇ 'ਚ ਉਹਨੇ ਕਿਹਾ ਕਿ ਵੀ ਇਹ ਜਿਹੜੀ ਇੰਡੀਆ ਨੂੰ ਸਿੰਗਲ ਆਊਟ ਕਰਕੇ ਉਸ ਦੇ ਉੱਤੇ ਪਨੀਟਿਵ ਟੈਰਿਫ ਲਾਣਾ ਹੈ, ਇਹਦੇ 2 ਮਕਸਦ ਨੇ। ਇੱਕ ਤਾਂ ਅਮਰੀਕਾ ਦੇ ਲਈ ਕੋਈ ਇੰਡੀਆ ਇੰਡਿਸਪੈਂਸੇਬਲ ਨਹੀਂ ਹੈ, ਪਹਿਲੀ ਗੱਲ। ਦੂਸਰਾ ਉਹਨਾਂ ਦਾ ਕਹਿਣਾ ਹੈ ਕਿ ਬਈ ਇਹਦੇ ਨਾਲ ਉਹ ਰਸ਼ੀਆ ਨੂੰ ਇਹ ਮੈਸੇਜ ਦੇ ਰਹੇ ਨੇ ਵੀ ਅਸੀਂ ਤੁਹਾਨੂੰ ਇਕਨੋਮਿਕਲੀ ਸਕਵੀਜ਼ ਕਰ ਸਕਦੇ ਹਾਂ। ਪਰ ਥਰਡ ਉਹਨੇ ਕਿਹਾ ਅਬਵ ਆਲ ਇਹ ਹੈ ਕਿ ਚਾਈਨਾ ਦਾ ਇਹ ਫੀਅਰ ਦੂਰ ਕਰ ਦਿੱਤਾ ਅਮਰੀਕਾ ਨੇ ਕਿ ਅਮਰੀਕਾ ਇੰਡੀਆ ਨੂੰ ਐਜ਼ ਏ ਬੁਲਵਾਕ ਡਿਵੈਲਪ ਕਰ ਰਿਹਾ ਅਗੇਂਸਟ ਚਾਈਨਾ। ਉਹਨਾਂ ਨੇ ਕਿਹਾ ਲੋ ਲੁੱਕ ਨਾਓ ਵੀ ਆਰ ਥਰੋਇੰਗ ਇੰਡੀਆ ਅੰਡਰ ਦਾ ਬਸ, ਆ ਲੋ ਅਸੀਂ ਇਹਨਾਂ ਦੇ ਟੈਰਿਫ ਲਾਤੇ ਨੇ, ਤੁਸੀਂ ਬਿਲਕੁਲ ਹੁਣ ਬੇਝਿਜਕ ਹੋ ਕੇ ਸਾਡੇ ਨਾਲ ਜਿਹੜਾ ਉਹ ਡੀਲ ਬਣਾ ਸਕਦੇ ਹੋ, ਕਿਉਂਕਿ ਅਸੀਂ ਬਿਲਕੁਲ ਇੰਡੀਆ ਨੂੰ ਜਿਹੜਾ ਉਹ ਕੋਈ ਜਿਹੜੀ ਅਹਿਮੀਅਤ ਤਾਂ ਕੀ ਦੇਣੀ ਹੈ, ਅਸੀਂ ਤਾਂ ਇਹਨੂੰ ਐਜ਼ ਏ ਜਿਹੜਾ ਪਨਿਸ਼ਮੈਂਟ ਜਿਹੜਾ ਦਿੱਤਾ ਹੈ। ਔਰ ਮੈਨੂੰ ਇਹ ਲੱਗਦਾ ਹੈ ਕਿ ਵੀ ਇਹ ਜੇ ਇਹਨਾਂ ਦੀ ਇਨਸਾਈਡ ਫੋਰਨ ਪਾਲਿਸੀ ਦਾ ਦੇਖੋ ਤੇ ਇਹ ਗੱਲ ਜ਼ਿਆਦਾ ਬਿਹਤਰ ਲੱਗਦੀ ਹੈ ਕਿ ਔਰ ਉਹਨੇ ਮਿਸਟਰ ਫਰੀਡਮੈਨ ਨੇ ਕਿਹਾ ਵੀ ਇੰਡੀਆ ਨਾਲ ਐਸੀ ਕਿਹੜੀ ਚੀਜ਼ ਹੈ ਵੀ ਇੰਡੀਆ ਤੋਂ ਬਿਨਾ ਅਮਰੀਕਾ ਦਾ ਗੁਜ਼ਾਰਾ ਨਹੀਂ ਹੋ ਸਕਦਾ, ਪਰ ਉਹਨੇ ਕਿਹਾ ਚਾਈਨਾ ਬਿਨਾ ਨਹੀਂ ਹੋ ਸਕਦਾ। ਮਲਟੀ ਟ੍ਰੇਡ ਵੀ ਹੈ, ਬਹੁਤ ਸਾਰੇ ਫੈਕਟਰਸ ਨੇ। ਸੋ ਹੋ ਸਕਦਾ ਅਮਰੀਕਨ ਪਾਲਿਸੀ ਮੇਕਰਸ ਨੇ ਫਾਈਨਲੀ ਇੰਡੀਆ ਚਾਈਨਾ ਰਿਲੇਸ਼ਨਸ਼ਿਪ 'ਚ ਇੰਡੀਆ ਨੂੰ ਤਾਂ ਉਹ ਪਾਸੇ ਕੀਤਾ ਹੀ ਕੀਤਾ ਹੈ। ਦੂਸਰੇ ਪਾਸੇ ਇੱਕ ਪਾਸੇ ਉਹ ਰਸ਼ੀਆ ਨੂੰ ਵੀ ਪਲੈਕੇਟ ਕਰਨ ਦੀ ਕੋਸ਼ਿਸ਼ ਕਰ ਰਹੇ ਨੇ, ਦੂਸਰੇ ਪਾਸੇ ਚਾਈਨਾ ਦੇ ਨਾਲ ਵੀ ਡਾਇਰੈਕਟ ਜਿਹੜੀ ਹੈ ਉਹ, ਔਰ ਈਵਨ ਪ੍ਰੈਜ਼ੀਡੈਂਟ ਟਰੰਪ ਨੇ ਕਿਹਾ ਕਿ ਵੀ ਉਹ ਇਸ ਸਾਲ ਦੇ ਐਂਡ ਤੱਕ ਜਿਹੜਾ ਹੈ ਉਹ ਚਾਈਨਾ ਜਾ ਸਕਦੇ ਨੇ। ਸੋ ਇਹਨਾਂ ਹਾਲਾਤਾਂ 'ਚ ਕੋਈ ਵੀ ਟਰਨ ਜਿਹੜੀ ਹੈ ਅਮਰੀਕਾ ਔਰ ਰੂਸ ਦੇ ਸੰਬੰਧਾਂ ਦੀ, ਜਾਂ ਰੂਸ ਔਰ ਇਸ ਗੱਲ ਦਾ ਵੀ ਧਿਆਨ ਰਹੇ ਕਿ ਰਸ਼ੀਆ ਚਾਈਨਾ 'ਚ ਜ਼ਰੂਰਤ ਦੇ ਵਜੋਂ ਆਪਸੀ ਅਲਾਇੰਸ ਬਣਿਆ, ਕੋਈ ਇਹ ਨਹੀਂ ਹੈ ਕੋਈ ਕਿ ਭਾਈ ਉਹਨਾਂ ਦਾ ਕੋਈ ਐਂਬਰੀਓ ਰਲੇ ਹੋਏ ਨੇ ਆਪਸ ਦੇ ਵਿੱਚ, ਉਹ ਸੰਬੰਧ ਬਣਦੇ ਵਿਗੜਦੇ ਰਹਿੰਦੇ ਨੇ। ਇਸ ਸਟੇਜ ਦੇ ਉੱਤੇ ਦੋਨਾਂ ਨੂੰ ਇੱਕ ਦੂਜੇ ਦੀ ਲੋੜ ਹੈ। ਇਹੀ ਕਾਰਨ ਹੈ ਕਿ ਰਸ਼ੀਆ ਨੇ
ਰਿਕ ਦਾ ਆਈਡੀਆ ਜਿਹੜਾ ਉਹ ਦੁਬਾਰਾ ਦਿੱਤਾ ਹੈ। ਇੱਕ ਸਟੇਜ ਤੇ ਸ਼ਾਇਦ ਤੁਹਾਨੂੰ ਯਾਦ ਹੋਏ, ਰਸ਼ੀਆ, ਚਾਈਨਾ, ਇੰਡੀਆ, ਇਹ ਤਿੰਨਾਂ ਮੁਲਕਾਂ ਦਾ ਅਲਾਈਅੰਸ ਬਣਿਆ ਸੀ, ਜਿਹਦੇ ਚੋਂ ਬਾਅਦ ਚ SCO ਨਿਕਲੀ, ਸ਼ੰਘਾਈ ਕੋਆਪਰੇਸ਼ਨ ਆਰਗੇਨਾਈਜੇਸ਼ਨ। ਔਰ ਬਹੁਤ ਸਾਰੀ ਦੁਨੀਆ ਦੀਆਂ ਅੱਖਾਂ SCO ਵੱਲ ਲੱਗੀਆਂ ਹੋਈਆਂ ਨੇ, ਕਿਉਂਕਿ ਉੱਥੇ ਇਹ ਦੇਖਣ ਵਾਲਾ ਹੋਏਗਾ, ਮੋਦੀ ਨੇ ਜਾਣ ਦਾ ਫੈਸਲਾ ਕਰ ਲਿਆ ਕਿ ਮੋਦੀ ਸ਼ੀ ਜਿਨਪਿੰਗ ਦੀ ਡਾਇਰੈਕਟ ਮੀਟਿੰਗ ਹੁੰਦੀ ਹੈ, ਕਿ ਮੋਦੀ ਸ਼ਹਬਾਜ਼ ਸ਼ਰੀਫ ਦੀ ਮੀਟਿੰਗ ਹੁੰਦੀ ਹੈ, ਜਾਂ ਪੁਤਿਨ ਔਰ ਹਾਲਾਂ ਇਸ 'ਚ ਇੱਕ ਫਰਕ ਅਸੀਂ ਇਹ ਦੇਖਿਆ ਕਿ ਜਿਹੜੇ 10 ਮੁਲਕ ਲਗਭਗ ਨੇ SCO ਦੇ, 9 ਜਿਹੜੇ ਨੇ ਉਹ ਰੁਕਣਗੇ ਨੈਕਸਟ ਡੇ। SCO ਤੋਂ ਬਾਅਦ ਚਾਈਨਾ ਦੀ ਮਿਲਟਰੀ ਪਰੇਡ ਹੈ, ਜਿਹਦੇ ਬਾਰੇ ਕਿਹਾ ਜਾ ਰਿਹਾ ਕਿ ਚਾਈਨਾ ਐਸੇ ਐਸੇ ਹਥਿਆਰ ਅਨਲੀਸ਼ ਕਰੇਗਾ ਜਿਹੜਾ ਦੁਨੀਆ ਦੇਖੇਗੀ ਕਿ ਚਾਈਨਾ ਦੀ ਟੈਕਨੋਲੋਜੀ ਕਿੱਥੇ ਹੈ। ਪਰ ਮੋਦੀ ਨੇ ਉੱਥੋਂ ਵਾਪਸ ਮੁੜਨ ਦਾ ਫੈਸਲਾ ਕਰ ਲਿਆ। ਇਸ ਦਾ ਮਤਲਬ ਇਹ ਹੀ ਹੈ ਕਿ ਅਜੇ ਤੱਕ ਵੀ ਇੰਡੀਆ ਇੰਨੀ ਹਿਊਮਿਲੇਸ਼ਨ ਦੇ ਬਾਵਜੂਦ ਵੀ ਉਹਨੂੰ ਇਹ ਲੱਗਦਾ ਹੈ ਕਿ ਭਾਈ ਇੱਕ ਪਾਸੇ ਰੌਕ ਹੈ, ਇੱਕ ਪਾਸੇ ਸਮੁੰਦਰ ਹੈ, ਕਦੇ ਉਹ ਰੌਕ ਵੱਲ ਮੁੜਦਾ ਹੈ, ਕਦੇ ਸਮੁੰਦਰ ਵੱਲ ਮੁੜਦਾ ਹੈ। ਔਰ ਫ੍ਰੀਮੈਨ ਦਾ ਕਹਿਣਾ ਹੈ ਕਿ ਇੰਡੀਆ ਲਈ ਕੋਈ ਚੋਇਸ ਨਹੀਂ ਹੈ, ਅਲਟੀਮੇਟਲੀ ਆ ਕੇ ਅਮਰੀਕਾ ਦੇ ਪੈਰਾਂ 'ਚ ਡਿੱਗੇਗਾ। ਚਾਈਨਾ ਨਾਲ ਟੈਕਟੀਕਲ ਅੰਡਰਸਟੈਂਡਿੰਗ ਤਾਂ ਹੋ ਸਕਦੀ ਹੈ, ਪਰ ਟਰਸਟਵਰਦੀ ਲੌਂਗ ਟਰਮ ਰਿਲੇਸ਼ਨਸ਼ਿਪ ਨਹੀਂ ਹੋ ਸਕਦੀ।